ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 22 ਦਸੰਬਰ 2014 7 ਪੋਹ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਡਾਕਟਰ ਸਾਹਿਬ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ ਤੇ ਅੱਜ ਦਾ ਕੋਈ ਸਿਆਸੀ ਮੁੱਦਾ। ਦੇਖੋ, ਇਸ ਵੀਕਐਂਡ ਅਸੀਂ ਨਿਊਯਾਰਕ 'ਚ ਰਿਚਮੰਡ ਹਿਲ ਕਲਚਰਲ ਸੁਸਾਇਟੀ, ਜਿਹੜਾ ਕਿ ਮੁੱਖ ਗੁਰਦੁਆਰਾ ਸਾਹਿਬ ਨਾ ਸਿਰਫ ਨਿਊਯਾਰਕ ਦਾ ਹੈ ਬਲਕਿ ਸਾਰੇ ਈਸਟ ਕੋਸਟ ਦੀ ਸਭ ਤੋਂ ਪੁਰਾਣੀ ਸੁਸਾਇਟੀ ਹੈ ਜੀ, ਉਸ 'ਚ ਮਾਲਵਾ ਬ੍ਰਦਰਜ਼ ਐਸੋਸੀਏਸ਼ਨ ਵੱਲੋਂ ਜਿਹੜੇ ਕਿ ਹਰ ਸਾਲ ਸਾਹਿਬਜ਼ਾਦਿਆਂ ਦੀ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਸਮਾਗਮ ਕਰਦੇ ਨੇ, ਉਹਨਾਂ ਨੇ ਸਮਾਗਮ ਰੱਖਿਆ ਸੀ ਜੀ। ਅਸੀਂ ਵੀ ਉਸ ਦੇ ਵਿੱਚ ਸ਼ਮੂਲੀਅਤ ਕੀਤੀ। ਸਾਡੀ ਟੀਵੀ 84 ਦੀ ਟੈਕਨੀਕਲ ਟੀਮ ਨੇ ਇਸ ਲਗਭਗ 3 ਘੰਟੇ ਦੇ ਸਮਾਗਮ ਨੂੰ ਕਵਰ ਕੀਤਾ ਤੇ ਆਉਣ ਵਾਲੇ ਦਿਨਾਂ 'ਚ ਉਸ ਪ੍ਰੋਗਰਾਮ ਨੂੰ ਜਿਹੜਾ ਦਰਸ਼ਕਾਂ ਦੇ ਨਾਲ ਸਾਂਝਾ ਵੀ ਕੀਤਾ ਜਾਏਗਾ ਜੀ। ਔਰ ਖਾਸ ਗੱਲ ਜਿਹੜੀ ਮੈਂ ਸਮਝਦਾ ਵੀ ਇਸ ਪ੍ਰੋਗਰਾਮ ਜਾਂ ਇਸ ਗੁਰਦੁਆਰਾ ਸਾਹਿਬ ਜਾਂ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਨ ਦੇ ਹਵਾਲੇ ਨਾਲ ਇਹ ਵੀ ਹੈ ਕਿ ਸਿੱਖਸ ਫॉर ਜਸਟਿਸ ਵੱਲੋਂ ਇਨੀਸ਼ੀਏਟ ਕੀਤੀ ਗਈ ਪੈਟੀਸ਼ਨ ਜੀ ਪ੍ਰੈਜ਼ੀਡੈਂਟ ਓਬਾਮਾ ਨੂੰ, ਜਿਹੜੀ ਕਿ 26 ਜਨਵਰੀ ਨੂੰ ਉਸ ਦੇ ਰਿਪਬਲਿਕ ਡੇ ਫੰਕਸ਼ਨ 'ਚ ਦਿੱਲੀ 'ਚ ਸ਼ਾਮਲ ਹੋਣ ਸੰਬੰਧੀ ਹੈ ਕਿ ਉਹ ਜਦੋਂ ਮਿਲੇਗਾ ਮੋਦੀ ਨੂੰ 3 ਨੁਕਤੇ ਕਿ ਸਿੱਖਾਂ ਨੇ ਸੰਵਿਧਾਨ 'ਤੇ ਦਸਤਖਤ ਨਹੀਂ ਕੀਤੇ, ਇੱਕ ਨਸਲਕੁਸ਼ੀ ਤੋਂ ਬਾਅਦ ਦੂਸਰੀ ਨਸਲਕੁਸ਼ੀ ਸਿੱਖਾਂ ਦੀ ਹੋਈ ਹੈ ਜੀ, ਔਰ ਇਸ ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ ਔਰ ਇਸ ਲਈ ਸਿੱਖਾਂ ਨੇ ਆਪਣਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਸਵੈ ਨਿਰਣੇ ਦੇ ਹੱਕ ਦੀ ਮੰਗ ਕੀਤੀ ਹੈ ਇਹਨਾਂ ਇਸ਼ੂਜ਼ ਨੂੰ ਉਠਾਉਣ। ਸੋ ਰਿਚਮੰਡ ਹਿਲ ਕਲਚਰਲ ਸੁਸਾਇਟੀ 'ਚ ਵੀ ਜਿਹੜਾ ਇਸ ਪੈਟੀਸ਼ਨ ਦੇ ਉੱਤੇ ਬੜੇ ਜ਼ੋਰ ਸ਼ੋਰ ਨਾਲ ਦਸਤਖਤ ਕਰਵਾਏ ਜਾ ਰਹੇ ਸੀ ਜੀ। ਔਰ ਜਦੋਂ ਅਸੀਂ ਦਰਸ਼ਕਾਂ ਦੇ ਨਾਲ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਇਹ ਖਬਰ ਖੁਸ਼ੀ ਦੇ ਨਾਲ ਦੇ ਰਹੇ ਹਾਂ ਕਿ ਇਸ ਪ੍ਰੋਗਰਾਮ ਦੇ ਲਈ ਸਟੂਡੀਓ 'ਚ ਆਉਣ ਤੋਂ ਪਹਿਲਾਂ ਲਗਭਗ 96,000 ਸਿਗਨੇਚਰ ਇਸ ਪੈਟੀਸ਼ਨ ਤੇ ਹੋ ਚੁੱਕੇ ਨੇ ਜੀ। ਪੰਜਾਬ ਦੇ ਹਵਾਲੇ ਨਾਲ ਵੀ ਖਬਰ ਸੀ ਕਿ ਅੰਮ੍ਰਿਤਸਰ 'ਚ ਖਾਸ ਤੌਰ ਤੇ ਇਹਨਾਂ 2 ਦਿਨਾਂ ਦੇ ਵਿੱਚ ਹੀ 32,000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਉਸ ਦੇ ਉੱਤੇ ਦਸਤਖਤ ਕੀਤੇ ਔਰ ਇਹ ਇੱਕ ਗਲੋਬਲ ਮੁਹਿੰਮ ਬਣੀ ਹੈ। ਦੁਨੀਆ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ 'ਚ, ਇਟਲੀ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਜੀ, ਅਮਰੀਕਾ ਦੀਆਂ ਅੱਡ-ਅੱਡ ਸਟੇਟਾਂ ਦੇ ਵਿੱਚ। ਸੋ ਜ਼ਾਹਰ ਹੈ ਕਿ ਇੱਕ ਅੱਧੇ ਦਿਨ 'ਚ ਅੱਜ ਰਾਤ ਤੱਕ ਮਿਡਨਾਈਟ ਤੱਕ ਹੀ 1 ਲੱਖ ਦਾ ਟਾਰਗੇਟ ਤਾਂ ਪੂਰਾ ਹੋ ਜਾਏਗਾ, ਜਿਹੜਾ ਕਿ ਮਿਨੀਮਮ ਨੀਡ ਹੁੰਦੀ ਹੈ ਕਿ ਵਾਈਟ ਹਾਊਸ ਉਹਨੂੰ ਰਿਸਪੌਂਡ ਕਰੇ। ਸੋ ਅਸੀਂ ਇਸ ਦੇ ਲਈ ਸਿੱਖ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ, ਮੁਬਾਰਕਬਾਦ ਵੀ ਦਿੰਦੇ ਹਾਂ। ਲੇਕਿਨ ਮੈਂ ਸਮਝਦਾ ਵੀ ਅਜੇ 30 ਦਸੰਬਰ ਤੱਕ ਦਾ ਸਾਡੇ ਕੋਲ ਲਗਭਗ 8 ਦਿਨ ਦਾ ਹੋਰ ਟਾਈਮ ਹੈ। ਇਹ ਜਿਹੜੀ ਮੋਮੈਂਟਮ ਇਸ ਵੇਲੇ ਸੋਸ਼ਲ ਨੈਟਵਰਕਿੰਗ ਦੇ ਉੱਤੇ ਵੀ ਕ੍ਰੀਏਟ ਹੋਈ ਹੈ, ਸਿੱਖ ਸੰਗਤਾਂ 'ਚ ਹੋਈ ਹੈ, ਇਹਨੂੰ ਡਾਈ ਡਾਊਨ ਨਹੀਂ ਹੋਣ ਦੇਣਾ ਚਾਹੀਦਾ ਔਰ ਇਹ ਫਿਗਰ ਕਿਉਂਕਿ ਮਿਨੀਮਮ ਰਿਕੁਆਇਰਮੈਂਟ ਪੂਰੀ ਹੋਈ ਹੈ ਪਰ ਇਹਦੇ ਤੇ ਜਿੰਨੇ ਦਸਤਖਤ ਅਖੀਰਲੇ ਦਿਨ ਤੱਕ ਵੀ ਹੋ ਸਕਦੇ ਨੇ, ਅਗਲੇ ਵੀਕਐਂਡ ਤੱਕ ਵੀ ਉਹ ਕਰਨੇ ਚਾਹੀਦੇ ਨੇ ਕਿਉਂਕਿ ਇਸ ਦੇ ਨਾਲ ਸਾਡਾ ਇੱਕ ਸਟਰੋਂਗ ਮੈਸੇਜ ਆਉਂਦਾ ਹੈ। ਇਸ ਵੇਲੇ ਜੋ ਪੰਜਾਬ 'ਚ ਵੀ ਹਾਲਾਤ ਨੇ, ਜਿਸ ਤਰੀਕੇ ਨਾਲ RSS ਨੇ ਸਿਰ ਚੁੱਕਿਆ ਹੋਇਆ ਹੈ, ਜਿਵੇਂ ਈਵਨ ਵਿਕਰਮ ਮਜੀਠੀਆ ਦੇ ਹਵਾਲੇ ਨਾਲ ਉਸ ਨੂੰ ਡਰੱਗ ਐਨਫੋਰਸਮੈਂਟ ਏਜੰਸੀ ਨੇ ਤਲਬ ਕਰ ਲਿਆ ਜਲੰਧਰ 'ਚ ਜੀ ਔਰ ਉਸ ਨੂੰ ਲੈ ਕੇ ਬੀਜੇਪੀ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਨੇ ਸੈਕਟਰੀ ਨੇ ਕਿਹਾ ਹੈ ਕਿ ਜੀ ਉਹ ਅਸਤੀਫਾ ਦੇ ਔਰ ਇਸ ਨੂੰ ਹੀ ਲੈ ਕੇ ਕਾਂਗਰਸ ਨੂੰ ਲੱਗਾ ਕਿ ਵੀ ਇਹ ਹੁਣ ਚਾਂਸ ਹੈ। ਉਹਨਾਂ ਨੇ ਪੰਜਾਬ ਅਸੈਂਬਲੀ 'ਚ ਜਿਹੜਾ ਉਹਦਾ ਸੈਸ਼ਨ ਸ਼ੁਰੂ ਹੋਇਆ ਉਸ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਸਰਕਾਰ ਦੇ ਖਿਲਾਫ ਔਰ ਬੀਜੇਪੀ ਨੇ ਆਲਰੇਡੀ ਇਹ ਕਿਹਾ ਕਿ ਜੀ ਨਾ ਅਸੀਂ ਅਗੇਂਸਟ ਬੋਲਾਂਗੇ ਨਾ ਹੱਕ 'ਚ ਬੋਲਾਂਗੇ, ਅਸੀਂ ਡਿਫੈਂਡ ਨਹੀਂ ਕਰਾਂਗੇ ਵਿਕਰਮ ਮਜੀਠੀਆ ਨੂੰ। ਸੋ ਜਿਹੜੇ ਔਰ ਅਕਾਲੀ ਲੀਡਰਾਂ ਦੀ ਵੀ ਬਿਆਨਬਾਜ਼ੀ ਸ਼ੁਰੂ ਹੈ। ਸੋ ਇਸ ਵੇਲੇ ਅਕਾਲੀਆਂ ਨੂੰ ਵੀ ਕੋਈ ਨਾ ਕੋਈ ਜਿਹੜਾ ਹੈ ਉਹ ਤਿਨਕਾ ਚਾਹੀਦਾ ਹੈ ਜਿਹਨੂੰ ਫੜ ਕੇ ਉਹ ਹੋਲਡ ਕਰਕੇ ਜਿਹੜਾ ਉਹ ਨਾਲੇ 'ਚੋਂ ਪਾਰ ਹੋ ਸਕਣ, ਭਾਵੇਂ ਡੁੱਬਣ ਗਈ ਅਲਟੀਮੇਟਲੀ। ਸੋ ਇਹ ਵੀ ਇੱਕ ਕਾਰਨ ਹੈ ਕਿ ਵੀ ਜਿਹੜਾ ਉਹਨਾਂ ਵੱਲੋਂ ਸਪੋਰਟ ਆਉਣਾ, ਅਕਾਲ ਤਖਤ ਦੀ ਸਪੋਰਟ ਜਾਂ ਦੂਸਰਿਆਂ ਦੀ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿਹੜੀ ਟਾਈਮਿੰਗ ਹੈ ਉਹ ਇੰਪੋਰਟੈਂਟ ਹੁੰਦੀ ਹੈ। ਸਪੋਰਟ ਕਿਸੇ ਪਾਸਿਓਂ ਵੀ ਆਏ, ਉਸ ਦੀ ਕੋਈ ਵੀ ਉਹਨਾਂ ਦੀ ਲੋਕਲ ਨੀਡ ਹੋਏ, ਇਹ ਮੈਂ ਸਮਝਦਾ ਵੀ ਇਸ ਪੂਰੀ ਮੋਮੈਂਟਮ ਨੂੰ ਸਾਨੂੰ ਬਿਲਟ ਰੱਖਣ ਦੀ ਲੋੜ ਹੈ, ਇਸ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਅੱਗੇ ਤੋਰਨ ਦੀ ਲੋੜ ਹੈ। ਔਰ ਇਹ ਜਿਹੜਾ ਇੱਕ ਰੁਝਾਨ ਸ਼ੁਰੂ ਹੋਇਆ ਹੈ ਕਿ ਕੋਈ ਵੀ ਮੂਵ ਬੇਸ਼ੱਕ ਅਮਰੀਕਾ 'ਚ ਬੈਠੇ ਸਿੱਖਾਂ ਨੇ ਸ਼ੁਰੂ ਕੀਤਾ ਪਰ ਇਸ ਨੂੰ ਗਲੋਬਲ ਰੈਕਗਨੀਸ਼ਨ ਮਿਲੀ ਹੈ
ਔਰ ਪੰਜਾਬ ਦੀ ਲੀਡਰਸ਼ਿਪ ਦੀ ਵੀ ਇਹ ਮਜਬੂਰੀ ਬਣ ਗਈ ਕਿ ਉਹ ਇਸ ਬੈਂਡ ਵੈਗਨ ਦੇ ਉੱਤੇ ਜ਼ਰੂਰ ਚੜ੍ਹਨ, ਜਿਹੜੀ ਕਿ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨਾਂ ਦੇ ਲਈ ਵੀ ਇਹ ਜਿਹੜਾ ਇੱਕ ਤਿਨਕੇ ਦੇ ਸਹਾਰੇ ਵਾਂਗ ਇਹ ਗੱਲ ਹੋਏਗੀ, ਕਿਉਂਕਿ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਭਾਰਤ ਦੇ ਵਿੱਚ, ਕੇਰਲਾ ਦੇ ਵਿੱਚ 30 ਪਰਿਵਾਰਾਂ ਨੂੰ ਪਿਛਲੇ ਦਿਨੀ ਜਿਹੜਾ ਹੈ ਉਹ ਜ਼ਬਰਦਸਤੀ ਹਿੰਦੂ ਬਣਾਇਆ ਗਿਆ ਜੀ। ਔਰ ਕੇਰਲਾ ਜਿਹੜਾ ਹੈ ਉਹਦੇ ਵਿੱਚ ਕ੍ਰਿਸਚੀਅਨਿਟੀ ਦੀ ਹਿਸਟਰੀ 2000 ਸਾਲ ਪੁਰਾਣੀ ਹੈ ਔਰ ਹਮੇਸ਼ਾ ਬੜੀ ਇੱਕ ਟੋਲਰੈਂਟ ਸਟੇਟ ਹੈ। ਬੇਸ਼ੱਕ ਇੱਕ ਦੋ ਡਿਸਟ੍ਰਿਕਟ ਉੱਥੇ ਮੁਸਲਮਾਨ ਪਾਪੂਲੇਸ਼ਨ ਵੀ ਹੈ, ਪਰ ਕਦੇ ਕੇਰਲਾ ਦੇ ਵਿੱਚ ਕੋਈ ਹਿੰਦੂ ਮੁਸਲਮਾਨ ਫਸਾਦ ਨਹੀਂ ਹੋਏ ਪਾਸ। ਪਰ ਹੁਣ ਜਦੋਂ ਦਾ RSS ਐਕਟਿਵ ਹੈ ਉੱਥੇ ਇਸ ਕਿਸਮ ਦੀਆਂ ਹਰਕਤਾਂ ਔਰ ਇਸ ਕਿਸਮ ਦੀਆਂ ਕਾਰਵਾਈਆਂ ਹੋ ਰਹੀਆਂ ਨੇ। ਸੋ ਉੱਥੇ ਉਹਨਾਂ ਨੇ ਪੂਰਾ ਆਪਣਾ ਜਿਹੜਾ ਜ਼ੋਰ ਲਾਇਆ। ਆਗਰੇ ਵਾਲੀ ਘਟਨਾ ਦਾ ਅਸੀਂ ਜ਼ਿਕਰ ਕੀਤਾ ਹੈ, ਰਾਏ ਬਰੇਲੀ ਦੀ ਗੱਲ ਹੈ, ਔਰ ਹੁਣ ਇਹਨਾਂ ਨੇ ਸਗੋਂ ਉਲਟਾ ਸ਼ੋਰ ਪਾਉਣਾ ਸ਼ੁਰੂ ਕਰਤਾ ਜੀ, ਆਗਰੇ ਦੇ ਨੇੜੇ ਫਲਾਣੀ ਥਾਂ 20 ਹਿੰਦੂ ਟੱਬਰ ਈਸਾਈ ਬਣ ਗਏ ਜੀ। ਔਰ ਜਿਹੜਾ ਮੋਦੀ ਹੈ ਜਿਸ ਬਾਰੇ ਉਹਨੇ ਬੜਾ ਚੰਗਾ ਕਿਹਾ, ਇੱਕ MP ਨੇ ਇਹਨਾਂ ਦੇ ਤ੍ਰਿਣਮੂਲ ਕਾਂਗਰਸ ਦੇ ਜੀ ਕਿ ਭਾਈ ਉਹ ਕਲੇਮ ਤਾਂ ਕਰਦਾ 56 ਇੰਚ ਦੀ ਛਾਤੀ ਹੈ, ਪਰ ਉਹਨੂੰ ਤਾਂ 4 ਇੰਚ ਦਾ ਦਿਲ ਲੈ ਕੇ ਘੱਟੋ ਘੱਟ ਪਾਰਲੀਮੈਂਟ ਦੇ ਵਿੱਚ ਤਾਂ ਆਉਣਾ ਚਾਹੀਦਾ। ਉਹ ਗਾਇਬ ਹੋ ਰਿਹਾ ਔਰ ਬਿਲਕੁਲ ਉਹਨੇ ਮੌਨ ਤਾਰਿਆ ਹੋਇਆ। ਔਰ ਜਿਸ ਤਰੀਕੇ ਦੇ ਨਾਲ ਜਿਵੇਂ ਮੋਹਨ ਭਾਗਵਤ ਨੇ ਫਿਰ ਇੱਕ ਬਿਆਨ ਜਿਹੜਾ ਇਸ ਕਿਸਮ ਦਾ ਹੀ ਖਤਰਨਾਕ ਦੱਗ ਗਿਆ, ਉਹ ਤਾਂ ਹੁਣ ਇੱਥੋਂ ਤੱਕ ਚਲੇ ਗਿਆ ਜੀ, ਰੂਸ ਵਾਲੇ ਵੀ ਕਦੇ ਰੂਸ ਤੇ ਹਿੰਦੂ ਰਾਜੇ ਦਾ ਰਾਜ ਸੀ, ਅਸੀਂ ਰੂਸ ਵਾਲਿਆਂ ਨੂੰ ਵੀ ਹਿੰਦੂ ਬਣਾਉਣਾ, ਪਾਕਿਸਤਾਨ ਵੀ ਜਿਹੜਾ ਇਹ ਸਾਡਾ ਹੀ ਹਿੱਸਾ ਹੈ, ਅਸੀਂ ਇੱਥੇ ਵੀ ਹਿੰਦੂ ਬਣਾ ਦੇਣੇ ਨੇ ਸਾਰੇ ਜੀ। ਸੋ ਮਤਲਬ ਦਿਮਾਗ ਇੰਨਾ ਖਰਾਬ ਹੋਇਆ ਹੋਇਆ ਹੈ। ਸੋ ਇਹੀ ਬਿਕਰਮਜੀਤ ਮਜੀਠੀਆ ਭਾਵੇਂ ਉਹਨੇ ਇਸ ਸਿੱਖ ਕਾਰਡ ਖੇਲਣ ਦੇ ਨੁਕਤੇ ਤੋਂ ਕਿਹਾ ਹੋਇਆ, ਪਿਛਲੇ ਦਿਨਾਂ 'ਚ ਇਸ ਗੱਲ ਨੂੰ ਸਮਝਦੇ ਆ ਕਿ ਜਿਹੜੀ ਕਨਵਰਸ਼ਨ ਲਾਈਨ ਚੱਲ ਰਹੀ ਹੈ ਉਹਦੇ 'ਚ ਪੰਜਾਬ ਦੇ ਈਸਾਈ ਵੀ ਜਿਹੜੇ ਨੇ ਉਹ ਬੜੇ ਘਬਰਾਏ ਹੋਏ ਨੇ। ਸੋ ਇਹਨਾਂ ਨੇ ਅਕਾਲੀ ਦਲ ਨੇ ਪੰਜਾਬ ਭਰ 'ਚ ਮਸੀਹ ਭਾਈਚਾਰੇ ਦੇ ਨਾਲ ਸਮਾਗਮ ਆਰਗੇਨਾਈਜ਼ ਕੀਤੇ ਗੁਰਦਾਸਪੁਰ ਦੇ ਵਿੱਚ, ਜਿੱਥੇ ਕਿ ਕਾਫੀ ਵੱਡੀ ਪਾਪੂਲੇਸ਼ਨ ਹੈ ਈਸਾਈਆਂ ਦੀ। ਜਿਹੜਾ ਜਿਵੇਂ ਧਾਰੀਵਾਲ ਹਲਕਾ ਹੁਣ ਅਸੈਂਬਲੀ ਹਲਕਾ ਨਹੀਂ ਰਿਹਾ, ਲੇਕਿਨ ਇੱਕ ਪੀਰੀਅਡ ਸੀ ਕਿ ਅਸੈਂਬਲੀ ਸੈਗਮੈਂਟ 'ਚ 32,000 ਕ੍ਰਿਸਚਨ ਵੋਟਰ ਸੀ। ਸੋ ਉਹ ਕਾਫੀ ਵੱਡਾ, ਕਿਉਂਕਿ ਪਹਿਲਾਂ ਜਦੋਂ ਈਸਾਈਆਂ ਨੇ ਜਾਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ 1849 'ਚ ਅਨੈਕਸ ਕੀਤਾ, ਸੋ ਪਹਿਲੇ ਸੈਂਟਰ ਜਿਹੜੇ ਕ੍ਰਿਸਚੀਅਨਿਟੀ ਦੇ ਇਹਨਾਂ ਨੇ ਬਣਾਏ ਸੀ ਅਜਨਾਲਾ ਤੇ ਬਟਾਲਾ ਜੀ। ਤੇ ਬਟਾਲੇ ਦਾ ਹੀ ਉਹ ਸੈਂਟਰ ਹੈ ਜਿੱਥੇ ਮੈਕਲਾਉਡ ਜਿਹੜਾ ਉਹ 15-16 ਸਾਲ ਕ੍ਰਿਸਚੀਅਨ ਮਿਸ਼ਨਰੀ ਵੀ ਰਿਹਾ। ਸੋ ਇਹਨਾਂ ਦਾ ਉੱਥੇ ਪ੍ਰਭਾਵ ਰਿਹਾ। ਸੋ ਉੱਥੇ ਬੜਾ ਵੱਡਾ ਸਮਾਗਮ ਹੋਇਆ ਜਿਹਦੇ 'ਚ ਪ੍ਰਕਾਸ਼ ਸਿੰਘ ਬਾਦਲ ਆਏ, ਮਜੀਠੀਆ ਆਇਆ। ਉੱਥੇ ਬਿਕਰਮਜੀਤ ਮਜੀਠੀਆ ਨੇ ਕਿਹਾ ਸੀ ਕਿ ਜੋ ਬਾਕੀ ਭਾਰਤ 'ਚ ਹੋ ਰਿਹਾ ਪੰਜਾਬ 'ਚ ਅਸੀਂ ਜਿਹੜਾ ਬਿਲਕੁਲ ਇਹ ਨਹੀਂ ਹੋਣ ਦਿਆਂਗੇ, ਕੋਈ ਕਨਵਰਸ਼ਨ ਏਜੰਡਾ ਨਹੀਂ ਹੋਣ ਦਿਆਂਗੇ। ਸੋ ਅਸੀਂ ਸਮਝਦੇ ਹਾਂ ਵੀ ਬਾਕੀ ਵੀ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਜੇ ਬਾਦਲ ਨੂੰ ਕਮਜ਼ੋਰ ਕਰਨਾ ਹੈ, ਸੋ ਹੁਣ ਉਹਨਾਂ ਦੇ ਕੋਲ ਹੀ ਸੈਂਟਰ ਦਾ ਕੰਟਰੋਲ ਹੈ। ਏਜੰਸੀਆਂ CBI ਹੋਏ, ਦੂਸਰੀਆਂ ਹੋਣ, ਉਹ ਵੀ ਉਹਨਾਂ ਦੀ ਜਿਹੜੀ ਮੰਨਦੀਆਂ ਨੇ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਬਿਕਰਮਜੀਤ ਮਜੀਠੀਆ ਦਾ ਕੋਈ ਡਰੱਗ ਸਪਲਾਈ ਨਾਲ ਸੰਬੰਧ ਨਹੀਂ ਹੋਏਗਾ, ਲੇਕਿਨ ਮੈਂ ਇੱਕ ਟਾਈਮਿੰਗ ਦੀ ਗੱਲ ਕਰ ਰਿਹਾ ਕਿ ਵੀ ਜਿਸ ਤਰੀਕੇ ਦੇ ਨਾਲ ਇਹ ਪ੍ਰੈਸ਼ਰ ਬਿਲਟ ਹੋਇਆ, ਸੋ ਅਕਾਲੀਆਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਸਾਰਾ ਕੁਛ ਨਾ ਕੁਛ ਹੋਣਾ ਚਾਹੀਦਾ। ਹਾਲਾਂਕਿ ਇੱਕ ਵੱਖਰੀ ਗੱਲ ਹੈ ਵੀ ਇੱਕ ਪਾਸੇ ਉਹਨਾਂ ਨੇ ਸਿੱਖ ਕੌਮ ਦੀ ਵੱਖਰੀ ਪਛਾਣ ਦੇ ਲਈ, ਜਾਂ ਹੁਣ ਇਹ ਨਹੀਂ ਹੈ ਵੀ ਉਹਨਾਂ ਨੂੰ ਨਹੀਂ ਪਤਾ ਹੈ ਵੀ ਇਸ ਪੈਟੀਸ਼ਨ 'ਚ ਸਿਰਫ ਆਰਟੀਕਲ 25 ਦੀ ਗੱਲ ਨਹੀਂ ਹੈ, ਇਹ ਪੈਟੀਸ਼ਨ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੀ ਹੈ, ਜਿੱਥੋਂ ਬਾਦਲ ਐਂਡ ਕੰਪਨੀ ਭਗੌੜੇ ਰਹੇ ਨੇ। ਬਿਲਕੁਲ 1993 'ਚ ਜਦੋਂ UN ਸੈਕਟਰੀ ਜਨਰਲ ਦਿੱਲੀ ਆਇਆ ਸੀ ਬੁਟਰੋਸ ਗਾਲੀ, ਉਦੋਂ ਮੈਮੋਰੈਂਡਮ ਜਿਹੜਾ ਦਿੱਤਾ ਉਹਦੇ ਤੇ ਬਾਦਲ ਦੇ ਦਸਤਖਤ ਸੀ ਕਿ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਹੈ ਇਹ ਸਿੱਖਾਂ ਦਾ ਹੋਣਾ ਚਾਹੀਦਾ। ਸੋ ਹੁਣ ਇਹ ਜਿਹੜੀ ਪੈਟੀਸ਼ਨ ਨੂੰ ਅਕਾਲ ਤਖਤ ਦਾ ਜਥੇਦਾਰ ਸਪੋਰਟ ਕਰਦੇ ਨੇ ਜਾਂ ਅਕਾਲੀਆਂ ਨੇ ਦਸਤਖਤ ਕਰਾਏ ਨੇ, ਉਹਦੇ ਤੇ ਸਵੈ ਨਿਰਣੇ ਦੇ ਹੱਕ ਦੀ ਗੱਲ ਵੀ ਹੈ। ਸੋ ਸਾਨੂੰ ਲੱਗਦਾ ਹੈ ਵੀ ਇੱਕ ਪਾਸੇ ਉਹਨਾਂ ਨੇ ਇਧਰ ਸ਼ੁਰੂ ਕੀਤਾ ਹੈ ਜਿਹੜੀ ਪੋਜ਼ਿਟਿਵ ਗੱਲ ਹੈ, ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਆਪਣੇ ਉਹ ਸੰਤ ਸਮਾਜ ਅਖੌਤੀ ਨੂੰ ਅੱਗੇ ਲਾ ਕੇ ਅੱਜ ਹੀ 22 ਦਸੰਬਰ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਮੈਮੋਰੈਂਡਮ ਦਿੱਤਾ ਹੈ ਕਿ ਜੀ 2003 ਤੋਂ ਪਹਿਲਾਂ ਜਿਹੜਾ ਹਿੰਦੂ ਕੈਲੰਡਰ ਸੀ ਉਹ ਲਾਗੂ ਕੀਤਾ ਜਾਏ ਜੀ। ਸੋ ਅਸੀਂ ਸਮਝਦੇ ਹਾਂ ਵੀ ਇਸ ਸਥਿਤੀ 'ਚ ਆ ਕੇ ਵੀ ਬਾਦਲ ਆਪਣੀ ਘਟੀਆ ਗੇਮ ਖੇਡ ਰਿਹਾ ਕਿ ਹੋ ਸਕਦਾ ਹੈ ਇਸ ਕੈਲੰਡਰ ਨੂੰ, ਔਰ ਜਿਵੇਂ ਜਥੇਦਾਰ ਆਨੰਦਗੜ੍ਹ ਦੀ ਸਿਕਿਉਰਿਟੀ ਵਾਪਸ ਲਈ ਹੈ, ਅਸੀਂ ਜ਼ਿਕਰ ਕੀਤਾ ਸੀ ਉਹਦਾ। ਸੋ ਇੱਕ ਪਾਸੇ ਉਹਨਾਂ ਦੇ ਨਾਲ ਵੀ ਬਾਰਗੇਨਿੰਗ ਕਰ ਰਿਹਾ ਹੋਏਗਾ ਕਿ ਜੇ ਤੁਸੀਂ ਸਾਨੂੰ ਠੁੱਡ ਨਾ ਮਾਰੋ ਤੇ ਲਓ ਜੀ ਅਸੀਂ ਇਹ ਜਿਹੜਾ ਹੈ ਤੁਹਾਡਾ ਕੈਲੰਡਰ, ਹਿੰਦੂ ਕੈਲੰਡਰ ਜਿਹੜਾ ਉਹ ਵਾਪਸ ਲਾਗੂ ਕਰ ਦਿੰਦੇ। ਸੋ ਸਾਨੂੰ ਪਤਾ ਨਹੀਂ ਹੈ ਵੀ ਕੀ ਖੇਡ ਚੱਲ ਰਹੀ ਹੈ, ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਬੜਾ ਪੋਜ਼ਿਟਿਵ ਜਿਹੜੀ ਹੈ ਆਊਟਕਮ ਹੈ ਕਿ ਇਸ ਵੇਲੇ ਗਲੋਬਲੀ ਸਿੱਖਾਂ ਦੇ ਵਿੱਚ
ਇਹਨਾਂ ਦੋ ਮੁੱਦਿਆਂ ਨੂੰ ਆਧਾਰ ਬਣਾ ਕੇ ਕਿ ਭਾਈ ਅਸੀਂ ਦਸਤਖਤ ਨਹੀਂ ਕੀਤੇ ਹੋਏ, ਜੀ ਸਾਡੀਆਂ ਨਸਲਕੁਸ਼ੀਆਂ ਹੋਈਆਂ ਨੇ, ਤੁਸੀਂ ਤੁਹਾਡਾ ਸੰਵਿਧਾਨ ਹਿੰਦੂ ਗਰਦਾਨ ਦਾ ਹੈ, ਅਸੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਦੇ ਹਾਂ। ਸੋ ਇਹ ਬੜੀ ਯੂਨੀਕ ਗੱਲ ਹੈ। ਸੋ ਜਿਹੜਾ ਮੁੱਦਾ ਹੈ, ਮੈਂ ਸਮਝਦਾ ਵੀ ਜਿਸ ਲਾਈਨ ਦੇ ਉੱਤੇ RSS ਹੁਣ ਜਿਵੇਂ ਕਨਵਰਸ਼ਨ ਔਰ ਦੂਜੇ ਦੇ ਵੱਲ ਚੱਲ ਪਿਆ ਜੀ, ਇੱਥੇ ਵੀ ਸੇਕ ਲੱਗਣਾ ਸ਼ੁਰੂ ਹੋਇਆ ਔਰ ਕੁਝ ਹਕੀਕਤਾਂ ਜਿਹੜੀਆਂ ਇੱਥੇ ਵੀ ਗਰੁੱਪ ਬੈਠੇ ਹੁੰਦੇ ਨੇ, ਪਹਿਲਾਂ ਉਹ ਡੋਰਮੈਂਟ ਹੁੰਦੇ ਨੇ, ਫਿਰ ਉਹਨਾਂ ਨੂੰ ਲੱਗਦਾ ਕਿ ਹੁਣ ਟਾਈਮਿੰਗ ਹੈ ਗੱਲ ਨੂੰ ਅੱਗੇ ਤੋਰਿਆ ਜਾਏ। ਸੋ ਨਿਊਯਾਰਕ ਬੇਸਡ ਜਿਹੜਾ ਰਿਸਕ ਮੈਨੇਜਮੈਂਟ ਐਂਡ ਕੰਸਲਟਿੰਗ ਕੰਪਨੀ ਹੈ ਔਰ ਉਹਨਾਂ ਦਾ ਇੱਕ ਵੱਡਾ ਗਰੁੱਪ ਹੈ ਟੈਰਰਿਜ਼ਮ ਵਾਚ ਐਂਡ ਵਾਰਨਿੰਗ। ਇਹ ਬੜਾ ਸਾਰੇ ਜਿਹੜੀਆਂ ਇੰਟਰਨੈਸ਼ਨਲ ਹਕੂਮਤਾਂ ਨੇ ਉਹ ਵੀ ਇਸ ਵੱਲ ਦੇਖਦੀਆਂ ਨੇ ਕਿ ਇਹਨਾਂ ਦੀ ਰਿਪੋਰਟ 'ਚ ਕੀ ਆਉਂਦਾ ਹੈ ਔਰ ਇਹਨਾਂ ਦੇ ਡਾਟਾਬੇਸ 'ਚ 1 ਲੱਖ ਤੋਂ ਜ਼ਿਆਦਾ ਓਪਨ ਸੋਰਸ ਇੰਟੈਲੀਜੈਂਸ ਹੈ ਇਸ ਟੈਰਰਿਜ਼ਮ ਵਾਚ ਐਂਡ ਵਾਰਨਿੰਗ ਔਰ 10,000 ਤੋਂ ਜ਼ਿਆਦਾ ਜਿਹੜੇ ਨੇ ਅਟੈਕ ਦੁਨੀਆ 'ਚ ਜਿਹੜੇ ਟੈਰਰਿਜ਼ਮ ਦੇ ਹੋਏ ਉਸ ਦਾ ਇਹਨਾਂ ਕੋਲ ਡਾਟਾਬੇਸ ਹੈ ਔਰ 500 ਤੋਂ ਜ਼ਿਆਦਾ ਜਿਹੜੀਆਂ ਦੁਨੀਆ ਦੀਆਂ ਟੈਰਰ ਜਾਂ ਦਹਿਸ਼ਤਗਰਦ ਗਰੁੱਪ ਨੇ ਜਿਨ੍ਹਾਂ ਤੋਂ ਡੋਮੈਸਟਿਕ ਜਾਂ ਇੰਟਰਨੈਸ਼ਨਲ ਦਹਿਸ਼ਤਗਰਦੀ ਹੋ ਸਕਦੀ ਹੈ ਉਸ ਦੀ ਇਹ ਡਾਟਾਬੇਸ ਵੀ ਪ੍ਰੋਵਾਈਡ ਕਰਦੇ ਨੇ। ਸੋ ਉਹਨਾਂ ਨੇ ਆਪਣੇ ਵੈਬਸਾਈਟ ਦੇ ਉੱਤੇ ਜਾਂ ਉਹਨਾਂ ਦੀ ਵੈਬਸਾਈਟ ਦਾ ਮਤਲਬ ਇਹ ਹੁੰਦਾ ਹੈ ਕਿ ਉਹਨਾਂ ਦੀ ਰਿਪੋਰਟਸ ਉਹਦੇ 'ਚ ਉਹਨਾਂ ਨੇ RSS ਨੂੰ ਜਿਹੜਾ ਥ੍ਰੈਟ ਗਰੁੱਪ ਦੇ ਤੌਰ ਦੇ ਉੱਤੇ ਐਲਾਨ ਦਿੱਤਾ ਹੈ। ਹਾਲਾਂਕਿ ਅਪ੍ਰੈਲ 2014 'ਚ ਵੀ ਉਹਨਾਂ ਨੇ ਲਿਆਂਦਾ ਸੀ, ਪਰ ਜਿਉਂ ਹੀ ਨਵੀਂ ਸਰਕਾਰ ਬਣੀ ਉਹਨਾਂ ਨੇ, ਕਿਉਂਕਿ ਨਵੀਂ ਸਰਕਾਰ ਨੇ ਕਿਹਾ ਸੀ ਕਿ ਜੀ ਅਸੀਂ ਸਾਡਾ ਡਿਵੈਲਪਮੈਂਟ ਏਜੰਡਾ ਜਾਂ ਦੂਜਾ, ਤਾਂ ਉਹਨਾਂ ਨੇ ਉਹਨਾਂ ਨੂੰ ਡਾਊਨ ਕਰ ਦਿੱਤਾ ਸੀ। ਸੋ ਹੁਣ ਉਹਨਾਂ ਨੇ ਇਸ ਗਰੁੱਪ ਨੂੰ RSS ਨੂੰ ਐਜ਼ ਏ ਥ੍ਰੈਟ ਗਰੁੱਪ ਲਿਆਂਦਾ ਔਰ ਜਿਹੜੇ ਵੈਬਸਾਈਟ ਦੇ ਉੱਤੇ ਇਸ ਦੇ ਬਾਰੇ ਚਰਚਾ ਹੈ ਔਰ RSS ਤੋਂ ਇਲਾਵਾ ਜਿਹੜੇ ਦੂਸਰੇ ਗਰੁੱਪ ਉਹਨਾਂ ਨੇ ਥ੍ਰੈਟ ਲਿਸਟ ਤੇ ਲਿਆਂਦੇ ਨੇ ਉਹ ਨਕਸਲਾਈਟਸ, ਪੀਪਲਸ ਲਿਬਰੇਸ਼ਨ ਆਰਮੀ, ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ ਜਿਹਨੂੰ ਸਿਮੀ ਕਹਿੰਦੇ ਨੇ ਜੀ। ਪਰ RSS ਦੇ ਬਾਰੇ ਜਿਹੜਾ ਉਹਨਾਂ ਦਾ ਕਮੈਂਟ ਹੈ, ਉਹਨਾਂ ਨੇ ਕਿਹਾ ਕਿ RSS is a shadowy discriminatory group that seeks to establish a Hindu Rashtra, a Hindu nation। ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਕਿਵੇਂ RSS ਦਾ ਜਨਮਦਾਤਾ ਡਾਕਟਰ ਹੈਡਗਵੇਅਰ ਤੋਂ ਲੈ ਕੇ ਅੱਜ ਤੱਕ ਮੋਹਨ ਭਾਗਵਤ ਔਰ ਕਿਵੇਂ ਹਿਟਲਰ ਸਟਾਈਲ ਦੇ ਵਿੱਚ ਹੇ ਹਿਟਲਰ ਜਿਵੇਂ ਹੁੰਦਾ ਸੀ, ਇਹ ਧਵਜ ਨੂੰ ਪ੍ਰਣਾਮ ਜਾਂ ਸਲੂਟ ਕਰਨ ਦੇ ਨਾਂ ਥੱਲੇ ਉਹਨਾਂ ਦੇ ਜਿਹੜੇ ਸਲੂਟ ਨੇ ਔਰ ਕਿਵੇਂ ਇਹਨਾਂ ਦਾ ਜਿਹੜੀਆਂ ਉਹ ਖੁੰਖਾਰ ਗੁੰਡਾ ਗਰੁੱਪ ਹੈ, ਕੋਈ ਬਜਰੰਗ ਦਲ, ਕੋਈ ਸ਼ਿਵ ਸੈਨਾ, ਕੋਈ ਦੂਸਰਾ, ਕਿਵੇਂ ਉਹ ਖੌਫਨਾਕ ਕ੍ਰਿਮੀਨਲਸ ਜਿਹੜੇ ਨੇ ਉਹ ਅੱਜ ਉਹਨਾਂ ਨੇ ਇੱਕ ਟੈਰਰ ਫੈਲਾਇਆ ਹੋਇਆ ਹੈ। ਸੋ ਇਸ ਜਿਹੜਾ ਗਰੁੱਪ ਨੇ ਕਿਹਾ ਕਿ RSS ਇਜ਼ ਏ ਸ਼ੈਡੋਈ ਹੁੰਦਾ ਹੈ ਕਿ ਜਿਹਦੀ ਹਰ ਗੱਲ ਕਲੀਅਰ ਨਾ ਹੋਏ, ਪਰਦੇ 'ਚ ਰਹਿ ਕੇ, ਸ਼ੈਡੋ 'ਚ ਰਹਿ ਕੇ, ਲੁਕਵੇਂ ਢੰਗ ਨਾਲ ਕਾਰਵਾਈ ਕਰਨ ਵਾਲੀ ਡਿਸਕ੍ਰਿਮੀਨੇਟਰੀ ਗਰੁੱਪ ਜਿਹੜਾ ਕਿ ਇੱਕ ਦੂਜੇ ਦੇ ਵਿੱਚ ਵਿਤਕਰਾ ਕਰਦੇ, that seeks to establish a Hindu Rashtra, a Hindu nation, ਜਿਹੜੇ ਕਿ ਇੱਕ ਹਿੰਦੂ ਨੇਸ਼ਨ ਬਣਾਉਣਾ ਜਿਨ੍ਹਾਂ ਦਾ ਏਜੰਡਾ ਜੀ। The group is considered the radical ideological parent group of India's ruling Hindu Nationalist Party, the Indian People's Party, which is BJP। ਕਿ ਇਹ ਜਿਹੜਾ RSS ਹੈ ਇਹ ਇਸ ਹਿੰਦੂਤਵੀ ਜਿਹੜੀ ਕਿ ਅਖੀਰ ਰੈਡੀਕਲ ਹੁੰਦਾ ਹੈ, ਜਿਹੜੀ ਕਿ ਬਹੁਤ ਤਿੱਖੀ ਜਾਂ ਅੱਤ ਵਾਲੀ ਵਿਚਾਰਧਾਰਾ 'ਚ ਯਕੀਨ ਰੱਖਦੇ, ਉਹਨਾਂ ਦੀ ਪੇਰੈਂਟ ਜਾਂ ਉਹਨਾਂ ਦੀ ਮਦਰ ਆਰਗੇਨਾਈਜੇਸ਼ਨ ਹੈ। The RSS is a Hindu nationalist movement, a right-wing group that was founded in 1925। ਕਿ RSS ਇੱਕ ਹਿੰਦੂ ਰਾਸ਼ਟਰਵਾਦੀ ਗਰੁੱਪ ਹੈ, ਇੱਕ ਸੱਜੇ ਪੱਖੀ ਗਰੁੱਪ ਜਿਹਦੀ ਕਿ ਸਥਾਪਨਾ 1925 ਦੇ ਵਿੱਚ ਹੋਈ ਸੀ। Their philosophy called Hindutva was termed fascist by communists, and their main demand of the central government was that it stop appeasing Muslims। ਕਿ ਇਹਨੂੰ ਜਿਹੜਾ ਈਵਨ ਕਮਿਊਨਿਸਟ ਵੀ ਇਹਨਾਂ ਦੀ ਵਿਚਾਰਧਾਰਾ ਨੂੰ ਫਾਸ਼ੀਵਾਦੀ ਐਲਾਨਦੇ ਨੇ, ਜਿਹੋ ਜਿਹਾ ਮਸੋਲਨੀ ਸੀ ਇਟਲੀ ਦੇ ਵਿੱਚ ਕਿ ਉਹਦਾ ਹੁਕਮ ਹੀ ਚੱਲਦਾ ਸੀ, ਹੋਰ ਕਿਸੇ ਦੇ ਲਈ ਕੋਈ ਥਾਂ ਨਹੀਂ ਸੀ ਜੀ। ਔਰ ਇਹ ਇਹਨਾਂ ਦਾ ਕਹਿਣਾ RSS ਦਾ ਕਿ ਗਵਰਨਮੈਂਟ ਜਿਹੜੀ ਆ ਉਹ ਮੁਸਲਮਾਨਾਂ ਨੂੰ ਖੁਸ਼ ਕਰਨ ਵਾਲੀ ਨੀਤੀ ਅਪਣਾਉਂਦੀ ਹੈ। The description continues adding, Hindutva has been translated to mean variously। ਕਿ ਜਦੋਂ ਹੁਣ ਹਿੰਦੂਤਵਾ ਦੀ ਗੱਲ ਕੀਤੀ ਜਾਂਦੀ ਉਹਦੇ ਅੱਡ-ਅੱਡ ਅਰਥ ਕੱਢੇ ਜਾਂਦੇ ਨੇ। ਹਿੰਦੂ ਪ੍ਰਾਈਡ ਕਿ ਜੀ ਹਿੰਦੂਆਂ ਦਾ ਫਖਰ, ਪੈਟਰੀਓਟਿਜ਼ਮ ਦੇਸ਼ ਭਗਤੀ, ਫੰਡਾਮੈਂਟਲਿਜ਼ਮ ਮੂਲਵਾਦ, ਰਿਵਾਈਵਲਿਜ਼ਮ ਕਿ ਅਸੀਂ ਪੁਨਰ ਜਾਗ੍ਰਿਤੀ ਕਰ ਰਹੇ ਹਾਂ, ਜਾਂ ਜਿਵੇਂ ਹੁਣ ਜਿਹਨੂੰ ਘਰ ਵਾਪਸੀ ਕਹਿੰਦੇ ਨੇ ਕਿ ਜੀ ਅਸੀਂ ਕੋਈ ਕਨਵਰਟ ਨਹੀਂ ਕਰ ਰਹੇ, ਇਹ ਹਜ਼ਾਰਾਂ ਸਾਲ ਪਹਿਲਾਂ ਜਿਹੜੇ ਬਣ ਗਏ ਸੀ ਮੁਸਲਮਾਨ ਜਾਂ ਈਸਾਈ ਉਹਨਾਂ ਨੂੰ ਅਸੀਂ ਵਾਪਸ ਲਿਆ ਰਹੇ। ਉਹਦੇ ਇੱਕ ਸਿੱਖ ਸਕਾਲਰ ਨੇ ਕਿਹਾ
ਕਿ ਜੀ ਜੇ ਤੁਹਾਡਾ ਇਹੀ ਕ੍ਰਾਈਟੇਰੀਆ ਹੈ ਤੇ ਉਹ ਜਿਹੜੇ ਨੇ ਉਹ ਤਾਂ ਬੋਧੀਆਂ ਤੋਂ ਹਿੰਦੂ ਬਣੇ ਸੀ, ਜੀ ਸੋ ਤੁਸੀਂ ਸਾਰੇ ਬੋਧੀ ਬਣ ਜਾਓ। ਕਿਉਂਕਿ ਜੇ ਪਹਿਲਾਂ ਹੀ ਤਾਂ ਕਿਸੇ ਹੋਰ ਨੇ ਕਿਹਾ ਕਿ ਜੀ ਪਹਿਲਾਂ ਕਿੱਥੋਂ ਬਣੇ ਸੀ, ਫਿਰ ਸਾਰੇ ਬਾਂਦਰਾਂ ਚੋਂ ਬਣੇ ਸੀ, ਵੀ ਬਾਂਦਰ ਬਣ ਜਾਓ। ਜਿਵੇਂ ਅਮਰਿੰਦਰ ਨੇ ਕਿਹਾ ਸੀ ਜੀ 500 ਸਾਲ ਪਹਿਲਾਂ ਸਾਡੇ ਪੂਰਵਜ ਕੀ ਸੀ, ਕਿਸੇ ਨੇ ਕਿਹਾ ਬਾਂਦਰ, ਵੀ ਬਣ ਜਾਓ ਬਾਂਦਰ ਤੁਸੀਂ ਹੁਣ। ਸੋ ਇਹਨਾਂ ਨੇ ਸ਼ਾਵਨਿਜ਼ਮ ਔਰ ਫਾਸ਼ਿਜ਼ਮ ਕਿ ਬਿਲਕੁਲ ਸ਼ਾਵਨਿਸਟਿਕ ਅਪਰੋਚ ਕਿ ਕੋਈ ਵੀ ਇਹਦੇ ਸ਼ਾਵਨਿਜ਼ਮ ਦੇ ਵਿੱਚ ਮੇਲ ਸ਼ਾਵਨਿਜ਼ਮ ਵੀ ਆ ਜਾਂਦਾ, ਜਾਂ ਬਿਲਕੁਲ ਕਿਸੇ ਨੂੰ ਤੁਸੀਂ ਟੋਲਰੇਟ ਨਾ ਕਰੋ, ਔਰ ਫਾਸ਼ਿਜ਼ਮ ਅਗੇਨ ਫਾਸ਼ੀਵਾਦ। ਦਾ ਗਰੁੱਪ ਸੈਲਫ ਜਸਟੀਫਾਈਜ਼ ਬਾਈ ਅਸਰਟਿੰਗ ਦਾ ਨੈਚੁਰਲ ਰਾਈਟਸ ਕਿ ਇਹ ਗਰੁੱਪ ਜਿਹੜਾ ਹੈ ਜੋ ਆਪਣੀਆਂ ਕਾਰਵਾਈਆਂ ਕਰਤੂਤਾਂ ਕਰਦਾ ਹੈ, ਉਹਨਾਂ ਨੂੰ ਕਹਿੰਦਾ ਜੀ ਇਹ ਸਾਡੇ ਕੁਦਰਤੀ ਹੱਕ ਨੇ। ਔਰ ਫਿਰ ਇਸ ਵਾਚ ਲਿਸਟ ਦਾ ਕਹਿਣਾ ਹੈ the RSS was banned in 1948 following the assassination of Mahatma Gandhi by an ex-RSS member Nathuram Godse ਕਿ 1948 ਚ ਇਸ ਗਰੁੱਪ ਦੇ ਉੱਤੇ ਪਾਬੰਦੀ ਲੱਗੀ ਸੀ ਕਿਉਂਕਿ ਇਹਨਾਂ ਦੇ ਗਰੁੱਪ ਦੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ ਸੀ। The ban was lifted the following year, ਅਗਲੇ ਸਾਲ ਇਹ ਪਾਬੰਦੀ ਖਤਮ ਹੋ ਗਈ ਸੀ। Since then the group has gained popularity, ਉਸ ਤੋਂ ਬਾਅਦ ਇਹ ਗਰੁੱਪ ਬੜਾ ਪਪੂਲਰ ਹੋਇਆ। It later became the Bharatiya Janata Party, widely considered the political arm of the RSS, which now heads the central government of India। ਕਿ ਬਈ ਇਹ ਬਾਅਦ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਬਣੀ ਔਰ ਇਹਨੂੰ RSS ਦੀ ਹੀ ਇੱਕ ਬਾਂਹ ਹੈ, ਸਿਆਸੀ ਵਿੰਗ ਹੈ। ਜੀ Describing violence as the group activities for the RSS, ਇਹ ਬੜਾ ਇੰਪੋਰਟੈਂਟ ਹੈ ਇਸ ਰਿਪੋਰਟ ਕਿ ਜਿਹੜਾ ਗਰੁੱਪ ਵਾਇਲੈਂਸ ਹੈ, ਦੰਗੇ ਕਰਾਣੇ, ਇਹ RSS ਦੀ ਬੇਸਿਕ ਪਾਲਿਸੀ ਦਾ ਹਿੱਸਾ ਹੈ, ਉਹਨਾਂ ਦੀ ਵਿਚਾਰਧਾਰਾ ਦਾ ਹਿੱਸਾ ਹੈ। ਇਹ ਸਾਈਡ ਤੇ ਕਿਹਾ ਵਾਇਲੈਂਸ ਹੈਜ਼ ਬੀਨ ਅ ਸਟ੍ਰੈਟਜੀ ਫॉर द ਸੰਘ ਮੂਵਮੈਂਟ ਕਿ ਜਿਹੜੀ RSS ਦੀ ਲਹਿਰ ਹੈ ਇਹਦੇ ਚ ਹਿੰਸਾ ਜਿਹੜਾ ਹੈ ਉਹਦਾ ਇੱਕ ਕੇਂਦਰੀ ਨੁਕਤਾ ਹੈ, ਉਹਨਾਂ ਦੀ ਇੱਕ ਵਿਉਂਤ ਹੈ। ਇਟ ਇਜ਼ ਆਫਟਨ ਕਾਊਚਡ ਐਜ਼ ਅ ਮੈਥਡ ਆਫ ਸੈਲਫ ਡਿਫੈਂਸ ਅਗੇਂਸਟ ਮਾਈਨੋਰਿਟੀ ਗਰੁੱਪਸ। ਇਹ ਹਿੰਸਾ ਕਰਦੇ ਨੇ ਪਰ ਪ੍ਰਚਾਰ ਇਹ ਕੀਤਾ ਜਾਂਦਾ ਹੈ ਕਿ ਜੀ ਅਸੀਂ ਤਾਂ ਸਵੈ ਰੱਖਿਆ ਕਰ ਰਹੇ ਹਾਂ, ਘੱਟ ਗਿਣਤੀਆਂ ਦੇ ਹਮਲੇ ਤੋਂ ਬਚਣ ਲਈ ਅਸੀਂ ਸਵੈ ਰੱਖਿਆ ਕਰ ਰਹੇ ਹਾਂ। Hindutva has been clear about the need for violence, particularly communal rights ਕਿ ਜਿਹੜੀ ਹਿੰਦੂਤਵਾ ਦੀ ਵਿਚਾਰਧਾਰਾ ਹੈ ਇਹ ਬੜੀ ਸਪਸ਼ਟਤਾ ਦੇ ਨਾਲ ਯਕੀਨ ਰੱਖਦੀ ਹੈ ਕਿ ਹਿੰਦੂਤਵਾ ਦੇ ਏਜੰਡੇ ਨੂੰ ਅੱਗੇ ਤੋਰਨ ਦੇ ਲਈ ਫਿਰਕੂ ਦੰਗੇ ਕਰਾਉਣਾ ਬੜਾ ਜ਼ਰੂਰੀ ਹੈ। ਹੁਣ ਇਹ ਬੜੀ ਅਹਿਮ ਗੱਲ ਹੈ ਕਿ ਹੁਣ ਅਮਰੀਕਾ 'ਚ ਬੈਠਾ ਹੈ ਇਸ ਲੈਵਲ ਦਾ ਇਹ ਜਿਹੜਾ ਗਰੁੱਪ ਹੈ, ਵਾਚ ਗਰੁੱਪ ਹੈ, ਜਿਹਨੇ RSS ਨੂੰ ਇੱਕ ਉਸ ਦਹਿਸ਼ਤਗਰਦ ਵਾਚ ਖਾਨੇ 'ਚ ਲਿਆਂਦਾ ਹੈ, ਉਹ ਇਹ ਕਹਿੰਦੇ ਨੇ ਵੀ ਇਹ ਨਹੀਂ ਹੈ ਵੀ ਉੱਥੇ ਹੋ ਗਏ ਫਿਰ ਕਿ ਇਹਨਾਂ ਦੀ ਜਿਹੜੀ ਬੇਸਿਕ ਸਟ੍ਰੈਟਜੀ ਹੈ ਉਹਦਾ ਹੀ ਹਿੱਸਾ ਹੈ ਕਿ ਵੀ ਹਿੰਦੂਤਵਾ ਹੈਜ਼ ਬੀਨ ਕਲੀਅਰ ਅਬਾਊਟ ਦਾ ਨੀਡ ਫॉर ਵਾਇਲੈਂਸ ਪਾਰਟਿਕੂਲਰਲੀ ਕਮਿਊਨਲ ਰਾਈਟਸ ਕਿ ਵੀ ਫਿਰਕੂ ਦੰਗੇ ਕਰਾਣੇ ਨੇ, ਇਹਦੇ ਬਾਰੇ ਇਹਨਾਂ ਨੂੰ ਸਪਸ਼ਟ ਹੈ। The Sangh has incited rioting to cause further change between religions। ਇਸੇ ਲਈ RSS ਜਿਹੜਾ ਹੈ ਉਹ ਥਾਂ ਥਾਂ ਤੇ ਦੰਗੇ ਭੜਕਾਉਂਦਾ ਹੈ ਤਾਂ ਕਿ ਜਿਹੜੇ ਇਹਨਾਂ ਦਾ ਏਜੰਡਾ ਅੱਗੇ ਨੂੰ ਦੱਸ ਫਰਦਰ ਸੈਪਰੇਸ਼ਨ ਆਫ ਰਿਲੀਜਨਸ, ਤਾਂ ਕਿ ਦੰਗਿਆਂ ਨਾਲ ਜਿਹੜਾ ਧਰੂਵੀਕਰਨ ਹੋਏ ਧਰਮ ਨੂੰ, ਅੱਡ-ਅੱਡ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ, ਐਂਡ ਟੂ ਰੈਲੀ ਦਾ ਹਿੰਦੂ ਕਮਿਊਨਿਟੀ ਅਰਾਊਂਡ ਦਾ ਫਿਲਾਸਫੀ ਆਫ ਹਿੰਦੂਤਵਾ ਕਿ ਜਦੋਂ ਬਾਕੀ ਦੂਰ ਹੁੰਦੇ ਚਲੇ ਜਾਣਗੇ ਤੇ ਫਿਰ ਇਹ ਹਿੰਦੂਆਂ ਨੂੰ ਹਿੰਦੂਤਵਾ ਦੇ ਏਜੰਡੇ ਦੇ ਥੱਲੇ ਲਿਆ ਕੇ ਜਿਹੜਾ ਉਹ ਉਹਨਾਂ ਨੂੰ ਇਸਤੇਮਾਲ ਕਰ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਗੱਲਾਂ ਅਸੀਂ ਲਗਾਤਾਰਤਾ ਨਾਲ ਕਈ ਸਾਲਾਂ ਤੋਂ ਲਿਖਦੇ ਆਏ, ਕਹਿੰਦੇ ਆਏ, ਚਲੋ ਦੇਰ ਆਇਦ ਦਰੁਸਤ ਆਇਦ, ਘੱਟੋ ਘੱਟ ਇਹ ਹੁਣ ਅਮਰੀਕਾ ਦੇ ਬੈਠੇ ਜਿਹੜੇ ਇਹ ਥਿੰਕ ਟੈਂਕ ਨੇ ਔਰ ਇਹਨਾਂ ਦੇ ਟੈਰਰਿਸਟ ਵਾਚ ਗਰੁੱਪ ਨੇ, ਇਹਨਾਂ ਨੂੰ ਵੀ ਇਹ ਨਜ਼ਰ ਆਉਣਾ ਸ਼ੁਰੂ ਹੋਇਆ ਕਿਉਂਕਿ ਜਦੋਂ 1925 ਦੀ ਗੱਲ ਕੀਤੀ ਹੈ ਉਹਨਾਂ ਨੇ ਫਾਸ਼ਿਜ਼ਮ ਦੀ ਗੱਲ ਕੀਤੀ ਹੈ। ਸੋ ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਇਹ ਨਾਜ਼ੀਜ਼ਮ ਦਾ ਮੇਕਿੰਗ ਨੇ। ਜੋ ਕੁਝ 1930 ਚ ਹਿਟਲਰ ਦੀ ਨਾਜ਼ੀ ਪਾਰਟੀ ਨੇ ਘੱਟ ਗਿਣਤੀਆਂ ਦੇ ਨਾਲ ਕੀਤਾ ਉਹੀ ਨਾਰਾ ਉਹਨਾਂ ਦਾ ਸੀ, ਵਨ ਨੇਸ਼ਨ ਵਨ ਰੇਸ ਵਨ ਲੀਡਰ ਵਨ ਪੀਪਲ ਜੀ, ਔਰ ਹਿੰਦੂ ਹਿੰਦੀ ਹਿੰਦੁਸਤਾਨ ਇਹੀ ਇਹਨਾਂ ਦਾ ਨਾਰਾ ਹੈ। ਜੋ ਢੰਗ ਤਰੀਕਾ ਉਹਨਾਂ ਦਾ ਸੀ, ਉਹਨਾਂ ਨੇ ਵੀ ਵਾਇਲੈਂਸ ਦਾ ਸਹਾਰਾ ਲੈ ਪਹਿਲਾਂ ਪ੍ਰਚਾਰ ਕੀਤਾ ਕਿ ਜੋ ਜਰਮਨਾਂ ਨਾਲ ਹੋ ਰਿਹਾ ਯਹੂਦੀ ਜ਼ਿੰਮੇਵਾਰ ਨੇ, ਇਹ ਜਿਪਸੀ ਜ਼ਿੰਮੇਵਾਰ ਨੇ, ਸਾਡੀ ਆਰਥਿਕ ਮੰਦਹਾਲੀ ਇਹ ਲੋਕਾਂ 'ਚ ਇਹਨੇ ਕਿ ਨਫ਼ਰਤ ਪੈਦਾ ਕਰ ਦਿੱਤੀ। ਹੁਣ ਇਹੀ ਦਹਿਸ਼ਤ ਦੇ ਹਵਾਲੇ ਨਾਲ ਹੈ ਕਿ ਜੀ ਸਾਰੀ ਦਹਿਸ਼ਤਗਰਦੀ ਮੁਸਲਮਾਨਾਂ 'ਚੋਂ ਆਈ ਹੈ ਜੀ, ਇਹ ਕਰ ਰਹੇ ਨੇ ਉਹ ਨਫ਼ਰਤ, ਇਹ ਜ਼ਬਰਦਸਤੀ ਸਾਨੂੰ ਬਣਾਇਆ ਜੀ। ਸੋ ਇਵੇਂ ਹੀ ਉਹਨਾਂ ਨੇ ਨਾਜ਼ੀਆਂ ਨੇ ਆਪਣਾ ਪ੍ਰੋਪੇਗੈਂਡਾ, ਜਿਵੇਂ ਅੱਜ ਸਾਰਾ ਮੀਡੀਆ ਇਹਨਾਂ ਦੇ ਕੰਟਰੋਲ 'ਚ ਹੈ, ਕੋਈ ਡਾਇਸੈਂਟਿੰਗ ਖਬਰ ਨਹੀਂ ਨਿਕਲਦੀ, ਜੇ ਮਾੜੀ ਮੋਟੀ ਕਦੇ ਦਿਨ 'ਚ ਨਿਕਲ ਵੀ ਆਏ ਉਹਦੀ ਕੋਈ ਫਾਲੋ ਅਪ ਸਟੋਰੀ ਨਹੀਂ ਹੁੰਦੀ, ਅਗਲੇ ਦਿਨ ਫਿਰ ਉਹ ਚੁੱਪ ਹੁੰਦੇ। ਸੋ ਇਹੀ ਸਟ੍ਰੈਟਜੀ ਨਾਜ਼ੀਆਂ ਦੀ ਸੀ ਔਰ ਪਹਿਲਾਂ ਉਹਨਾਂ ਨੇ ਲੋਕਾਂ ਦੇ ਦਿਲਾਂ 'ਚ ਨਫ਼ਰਤ ਪੈਦਾ ਕੀਤੀ
ਜਿਵੇਂ ਸਿੱਖਾਂ ਦੇ ਲਈ ਕੀਤਾ। ਹੁਣ ਜੇ ਇੰਦਰਾ ਗਾਂਧੀ ਨੇ ਇਸ ਸਾਰੇ ਮੂਵ ਦੀ ਸ਼ੁਰੂਆਤ ਕੀਤੀ ਕਿ ਕਿਵੇਂ 1984 ਤੱਕ, ਜੂਨ 84 ਦਾ ਘੱਲੂਘਾਰਾ ਵਰਤਾਉਣ ਤੋਂ ਪਹਿਲਾਂ 2-3 ਸਾਲ ਸਿੱਖਾਂ ਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਐਸਾ ਪ੍ਰਚਾਰ ਮੀਡੀਆ ਰਾਹੀਂ ਕੀਤਾ ਕਿ ਜਦੋਂ ਹਮਲਾ ਹੋਇਆ ਤੇ ਹਿੰਦੂਆਂ ਨੇ ਖੁਸ਼ੀਆਂ ਮਨਾਈਆਂ, ਉਹਨਾਂ ਨੇ ਮਿਠਾਈਆਂ ਵੰਡੀਆਂ ਕਿ ਜੀ ਇਹ ਤਾਂ ਦੇਸ਼ ਤੋੜ ਦੇਣਾ ਸੀ ਇਹਨਾਂ ਨੇ, ਇਹ ਤਾਂ ਬੜੇ ਖੁੰਖਾਰ ਸੀ। ਇਸੇ ਤਰ੍ਹਾਂ ਪਿੰਡਾਂ ਵਾਲਿਆਂ ਦੇ ਇਮੇਜ ਨੂੰ ਜਿਹੜਾ ਇੱਕ ਬੜਾ ਖੁੰਖਾਰ, ਜਿਹਦੇ ਬਾਰੇ ਅਡਵਾਨੀ ਜਿਹੜਾ ਇਹਨਾਂ ਦਾ ਪਿਤਾਮਾ ਬਣਿਆ, ਹੁਣ ਚੀਕਾਂ ਮਾਰ ਰਿਹਾ ਕਿ ਜੀ ਇਹ ਬਜ਼ੁਰਗਾਂ ਨੂੰ ਪਾਸੇ ਨਹੀਂ ਕਰਨਾ ਚਾਹੀਦਾ, ਇਹ ਜਿਵੇਂ ਕਰ ਦਿੱਤਾ ਉਹਨਾਂ ਨੇ। ਪਰ ਇਹੀ ਹੈ ਜਿਹਨੇ ਆਪਣੀ ਕਿਤਾਬ 'ਚ ਉਹਨਾਂ ਨੂੰ ਜਿਹੜਾ ਉਹ ਇੱਕ ਜਿੰਨ ਦੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਹੈ ਕਿ ਜੀ ਜਿਵੇਂ ਭਸਮਾਸੁਰ ਇਹਨਾਂ ਦਾ ਰਾਖਸ਼ ਸੀ, ਉਸ ਦੇ ਨਾਲ ਤਸ਼ਬੀਹ ਦਿੱਤੀ ਜੀ। ਸੋ ਅਸੀਂ ਸਮਝਦੇ ਹਾਂ ਵੀ ਉਹ ਉਹਨਾਂ ਨੇ ਸਿੱਖਾਂ ਨੂੰ ਪਹਿਲੀ ਜਿਹੜੀ ਹੈ ਇੱਕ ਲੈਬੋਰਟਰੀ ਦੇ ਵਿੱਚ ਟੈਸਟ ਦੇ ਤੌਰ ਤੇ ਵਰਤਿਆ ਕਿ ਇੰਨੀ ਕਿ ਨਫ਼ਰਤ ਪੈਦਾ ਕੀਤੀ ਕਿ ਫਿਰ ਨਵੰਬਰ 84 ਚ ਕਿਵੇਂ ਹਿੰਦੂ ਭੀੜਾਂ ਨੇ ਕਿਸ ਬਰੂਟੈਲਿਟੀ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ। ਔਰ ਉਹਨੂੰ ਫਿਰ ਉਹਨਾਂ ਨੇ ਹੱਥ ਝਾੜ ਕੇ ਰਾਜੀਵ ਗਾਂਧੀ ਨੇ ਕਿਹਾ ਜੀ ਇਹ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਔਰ ਫਿਰ ਉਹਨੇ ਇਲੈਕਸ਼ਨ ਲੜੀ ਔਰ ਜਿੰਨੀਆਂ ਵੋਟਾਂ ਰਾਜੀਵ ਗਾਂਧੀ ਦੀ ਪਾਰਟੀ ਨੂੰ ਮਿਲੀਆਂ, ਨਹਿਰੂ ਨੂੰ ਨਹੀਂ ਸੀ ਕਦੇ ਜ਼ਿੰਦਗੀ 'ਚ ਮਿਲੀਆਂ ਜੀ। ਔਰ ਕਿਉਂਕਿ ਸਿੱਖਾਂ ਦੇ ਖਿਲਾਫ ਨਫ਼ਰਤ ਸੀ ਜਿੱਥੇ ਜਿੱਥੇ ਵੀ, ਔਰ ਇਸੇ ਗੱਲ ਨੂੰ ਹੀ ਪ੍ਰਚਾਰਿਆ ਗਿਆ। ਸੋ ਇੱਥੋਂ ਇਹਨਾਂ ਨੇ ਬੇਸ਼ੱਕ RSS ਦੀ ਆਈਡੀਓਲੋਜੀ ਆਪਣੇ ਤੌਰ ਦੇ ਉੱਤੇ ਹੀ ਹਿੰਦੂਤਵਾ ਦੇ ਉੱਤੇ ਔਰ ਨਫ਼ਰਤ ਦੇ ਉੱਤੇ ਆਧਾਰਿਤ ਸੀ, ਪਰ ਇੱਦਾਂ ਖੁੱਲ੍ਹ ਕੇ ਗੋਡਸੇ ਵੱਲੋਂ ਗਾਂਧੀ ਨੂੰ ਮਾਰਨ ਤੋਂ ਬਾਅਦ ਪਾਬੰਦੀ ਲੱਗੀ, ਥੋੜੇ ਜਿਹੇ ਦਬ ਗਏ ਸੀ। ਪਰ ਰਾਜੀਵ ਗਾਂਧੀ ਦੇ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਦੋਂ ਬੀਜੇਪੀ ਦੀਆਂ ਸਿਰਫ 2 ਸੀਟਾਂ ਪਾਰਲੀਮੈਂਟ 'ਚ ਆਈਆਂ ਪਰ ਉਹਨਾਂ ਨੇ ਫਿਰ ਕਿਵੇਂ ਅਡਵਾਨੀ ਨੇ ਰੱਥ ਯਾਤਰਾ ਦੇ ਨਾਂ ਥੱਲੇ ਸ਼ੁਰੂ ਕੀਤਾ ਤੇ ਫਿਰ 1984 ਤੋਂ 1992 ਤੱਕ 8 ਸਾਲ ਹੈ। 8 ਸਾਲ 'ਚ ਇੰਨੀ ਕੁ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਈ, ਇੰਨੇ ਕੁ ਹਿੰਦੂ ਗੁੰਡੇ ਇਕੱਠੇ ਕੀਤੇ ਜਿਨ੍ਹਾਂ ਨੂੰ ਸਾਧੂਆਂ ਦੇ ਜਿਹੜੇ ਚੋਲੇ ਪਵਾ ਦਿੱਤੇ ਕਿ ਜੀ ਇਹ ਭਗਵੇ ਫਲਾਣੇ ਕਾਂਸ਼ੀ ਪੀਠ ਤੇ ਫਲਾਣਾ ਪੀਠ, ਤੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਹ ਦਿੱਤੀ। ਔਰ ਬਾਬਰੀ ਮਸਜਿਦ ਢਾਹਣ ਦੇ ਨਾਲ ਹੀ ਅਯੁੱਧਿਆ ਦੇ ਵਿੱਚ ਵੀ, ਬੰਬਈ ਦੇ ਵਿੱਚ ਵੀ ਸੈਂਕੜੇ ਮੁਸਲਮਾਨ ਮਾਰ ਦਿੱਤੇ। ਫਿਰ ਬੀਜੇਪੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੂੰ ਇਹ ਫਿਰ ਕਲੀਅਰ ਹੋ ਗਿਆ ਕਿ ਜਿੰਨਾ ਤੁਸੀਂ ਮਾਰੋਗੇ ਇਹਨਾਂ ਨੂੰ, ਹੁਣ ਉਹਨਾਂ ਨੇ ਆਪਣੇ ਦਾਇਰਾਕਾਰ 'ਚ ਈਸਾਈਆਂ ਨੂੰ ਵੀ ਲੈ ਆਂਦਾ ਜੀ, ਕਿਉਂਕਿ ਉੜੀਸਾ 'ਚ 2008-9 ਦੇ ਵਿੱਚ ਹੋਇਆ। ਸੋ ਬਾਹਰਲੇ ਮੁਲਕ ਅਮਰੀਕਾ 'ਚ ਬੈਠੇ ਇਦਾਂ ਦੇ ਥਿੰਕ ਟੈਂਕ ਜਦੋਂ ਤੱਕ ਤਾਂ ਮੁਸਲਮਾਨਾਂ ਦੇ ਖਿਲਾਫ ਚੱਲ ਰਿਹਾ ਸੀ, ਈਸਾਈਆਂ ਦੇ ਖਿਲਾਫ ਲੋ ਲਾਈ ਸੀ, ਥੋੜਾ ਬਹੁਤ ਅੰਦਰ ਚੱਲ ਰਿਹਾ ਸੀ, ਉਹਨਾਂ ਕੋ ਪ੍ਰੋਟੈਸਟ ਕਰ ਦਿੰਦੇ ਸੀ। ਪਰ ਹੁਣ ਜਿਵੇਂ ਓਪਨ ਕਨਵਰਸ਼ਨਸ ਜਿਹੜੀਆਂ ਨੇ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਘਰ ਵਾਪਸੀ ਦੇ ਨਾਂ ਥੱਲੇ, ਹੁਣ ਇਹਨਾਂ ਨੂੰ ਵੀ ਜਾਕ, ਇਹ ਨਹੀਂ ਹੈ ਵੀ ਇਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ, ਪਰ ਚਲੋ ਇਟਸ ਅ ਵੈਲਕਮ ਸਟੈਪ ਜੀ। ਔਰ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਹੋਰ ਵੀ ਸਮਝ ਆਏਗੀ ਕਿ ਕਿਵੇਂ ਇਹ ਨਾਜ਼ੀ ਵਿਚਾਰਧਾਰਾ ਦੇ ਰਸਤੇ ਤੇ ਨੇ ਜੀ। ਬਿਲਕੁਲ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।